ਲੀ ਫੈਰਿਕ ਇਸ ਲਈ ਇੱਕ ਪ੍ਰੋਫੈਸਰ ਹੈਗੇ ਆ ਈਵਾ ਯੂਨੀਵਰਸਿਟੀ ਸਿਓਲ ਦੇ ਵਿੱਚ। ਉਹਨਾਂ ਨੇ ਇਹ ਕਿਹਾ ਕਿ ਨਾਰਥ ਕੋਰੀਆ ਨੇ ਜਿਸ ਹਿਸਾਬ ਨਾਲ ਆਪਣੀ ਮਿਲਟਰੀ ਦੀ ਐਕਸਪੈਂਸ਼ਨ ਕੀਤੀ ਆ, ਉਹਨਾਂ ਦੀਆਂ ਕੈਪੇਬਿਲਿਟੀਜ਼, ਜਿਸ ਤਰ੍ਹਾਂ ਮੈਂ ਅਪਡੇਟ ਕਰਦਾ ਜਾਵਾਂ, ਉਹਨਾਂ ਦਾ ਜਿਹੜਾ ਵਾਟਰ ਆ ਉਹ ਤੇ 26 ਕਿਲੋਮੀਟਰ 16 ਮੀਲ ਦੇ ਲਾਗੇ ਡਿੱਗੀਆਂ ਆ, ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸਿਆ ਸੀ। ਤੇ ਇਹ ਕਹਿੰਦੇ ਵੀ ਇੱਕ ਬਹੁਤ ਖਤਰੇ ਵਾਲੀ ਘੰਟੀ ਹੈਗੀ ਆ। ਜਿੰਨੀਆਂ ਵੀ ਮਿਜ਼ਾਈਲਸ ਨਾਰਥ ਕੋਰੀਆ ਕੋ ਹੈਗੀਆਂ ਆ, ਉਹ ਸਾਊਥ ਕੋਰੀਆ ਦੇ ਜਿੰਨੇ ਵੀ ਸਟ੍ਰੈਟੇਜਿਕ ਪਲੇਸਿਸ ਹੈਗੀਆਂ, ਚਾਹੇ ਉਹਨਾਂ ਦੇ 에ਅਰਪੋਰਟ ਆ ਜਾਂ ਡਿਫੈਂਸ ਦੇ ਸਿਸਟਮ ਆ, ਉੱਥੇ ਤੱਕ ਉਹ ਮਿਸਾਈਲਸ ਜਿਹੜੀਆਂ ਆ ਹਿੱਟ ਕਰ ਸਕਦੀਆਂ ਹੈਗੀਆਂ। ਕੱਲਾ ਉੱਥੇ ਨਹੀਂ, ਜਿੱਥੇ USA ਦਾ ਮਿਲਟਰੀ ਬੇਸ ਵੀ ਹੈਗਾ ਆ, ਉਹ ਵੀ ਨਾਰਥ ਕੋਰੀਆ ਦੇ ਜੋ ਸ਼ਾਰਟ ਰੇਂਜ ਵੈਪਨਸ ਹੈਗੇ ਆ, ਉਹ ਉਹਨਾਂ ਨੂੰ ਸਟ੍ਰਾਈਕ ਕਰ ਸਕਦਾ। ਸੋ ਹੁਣ ਤੁਸੀਂ ਇਹ ਦੇਖ ਲਓ ਵੀ ਇਹਦੇ ਸੰਬੰਧ ਦੇ ਵਿੱਚ ਜੁਆਇੰਟ ਚੀਫ ਆਫ ਸਟਾਫ ਨੇ ਕਿਹਾ ਵੀ ਤਿੰਨ ਜਿਹੜੇ ਆ ਨਾਰਥ ਕੋਰੀਆ ਦੇ ਵੈਪਨਸ ਲਾਂਚ ਕੀਤੇ ਗਏ ਆ, ਸ਼ਾਰਟ ਰੇਂਜ ਬੈਲਿਸਟਿਕ ਮਿਸਾਈਲਸ, ਉਹ ਨਾਰਥ ਦੇ ਈਸਟਰਨ ਕੋਸਟਲ ਟਾਊਨ ਆਫ ਵੋਨਸਾਨ ਤੋਂ ਕੀਤੇ ਗਏ ਆ। ਤੇ ਸੀ ਬਾਰਡਰ ਦੇ ਲਾਗੇ, ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ 16 ਮੀਲ ਲਾਗੇ ਜਿਹੜੇ ਆ ਡਿਗੇ ਹੈਗੇ ਆ। ਸੋ ਜਾਪਾਨ ਵਾਲੇ, ਸਾਊਥ ਕੋਰੀਆ ਵਾਲੇ ਤੇ USA ਵਾਲੇ ਹੁਣ ਪੂਰੀ ਤਰ੍ਹਾਂ ਅਲਰਟ ਹੈਗੇ ਆ। ਇਹ ਪਤਾ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਣਾ ਹੈਗਾ ਆ। ਸੋ ਜਿਸ ਤਰ੍ਹਾਂ ਤੁਸੀਂ ਦੱਸਿਆ, ਉਧਰ ਇਰਾਨ ਵਾਲੇ ਸਾਊਦੀ ਅਰੇਬੀਆ ਤੇ ਅਟੈਕ ਕਰਨ ਨੂੰ ਫਿਰਦੇ ਆ, ਤੇ ਉਧਰ ਰਸ਼ੀਆ ਵਾਲੇ ਯੂਕਰੇਨ ਦੇ ਵਿੱਚ ਜਿਹੜੇ ਆ ਉਹ ਧੱਕਾ ਕਰੀ ਜਾਂਦੇ ਹੈਗੇ ਆ। ਸੋ ਪੂਰੀ ਦੁਨੀਆ 'ਚ ਬੜਾ ਜ਼ਿਆਦਾ ਅਨਰੈਸਟ ਇਸ ਟਾਈਮ ਚੱਲ ਰਿਹਾ ਹੈਗਾ। ਜੀ ਬਿਲਕੁਲ ਹਰਜੋਤ ਸਿੰਘ ਜੀ, ਖਾਸ ਕਰਕੇ ਜਦੋਂ ਜਿੱਦਾਂ ਸ਼ੁਰੂਆਤ 'ਚ ਤੁਸੀਂ ਜ਼ਿਕਰ ਕੀਤੀ ਸੀਗੀ ਵੀ ਭਾਈ ਇਕਨੋਮਿਕ ਤੌਰ ਦੇ ਉੱਤੇ ਲੋਕਾਂ ਦੇ ਹਾਲਾਤ ਜਿਹੜੇ ਉਹ ਮਾੜੇ ਆ। ਬਹੁਤ ਵਾਰੀ ਇਹ ਇਤਿਹਾਸ ਦੇ ਵਿੱਚ ਦੇਖਿਆ ਜਾਂਦਾ ਰਿਹਾ ਆ ਵੀ ਜਦੋਂ ਇਕਨੋਮੀ ਬੈਡ ਹੁੰਦੀ ਆ ਤਾਂ ਫਿਰ ਜਿਹੜੇ ਦੇਸ਼ ਨੇ ਅਜਿਹੇ ਜਿਹੜੇ ਹਮਲੇ ਕਰਨੇ ਜਾਂ ਇੱਕ ਦੂਜੇ ਦੇ ਨਾਲ ਜਿਹੜੀ ਉਹ ਟੱਕਰ ਲੈਣ ਦੀ ਜਿਹੜੀ ਉਹ ਗੱਲ ਕਰਦੇ, ਕਿਉਂਕਿ ਲੋਕਾਂ ਦਾ ਮੇਨ ਮੁੱਦਿਆਂ ਤੋਂ ਫਿਰ ਉਹਨਾਂ ਨੇ ਮਨ ਜਿਹੜਾ ਉਹ ਭਟਕਾਉਣਾ ਹੁੰਦਾ ਆ, ਕਿਉਂਕਿ ਉਹਨਾਂ ਨੂੰ ਰੋਟੀ ਖਵਾਉਣ ਨੂੰ, ਪੀਣ ਨੂੰ, ਦੇਣ ਨੂੰ ਜਿਹੜਾ ਕੁਝ ਹੁੰਦਾ ਨਹੀਂ ਆ। ਸੋ ਫਿਰ ਉਹ ਟੀਕੇ ਜਿਹੜੇ ਆ ਰਾਸ਼ਟਰਵਾਦ ਦੇ ਇਹਨਾਂ ਹਮਲਿਆਂ ਦੇ ਜ਼ਰੀਏ, ਇਹਨਾਂ ਲੜਾਈਆਂ ਦੇ ਜ਼ਰੀਏ ਲੋਕਾਂ ਦੇ ਵਿੱਚ ਉਹ ਲਾਉਂਦੇ ਨੇ, ਤੇ ਉਹਦੇ ਨਾਲ ਲੋਕਾਂ ਨੂੰ ਜਿਹੜੇ ਰੋਟੀ ਪਾਣੀ ਦੇ ਲਾਲੇ ਪਏ ਹੁੰਦੇ ਆ, ਉਸ ਤੋਂ ਜਿਹੜਾ ਮਨ ਉਹ ਭਟਕ ਜਾਂਦਾ ਆ। ਸੋ ਹੁਣ ਦੇਖੋ ਅੱਗੇ ਕੀ ਜਿਹੜਾ ਹਰਜੋਤ ਸਿੰਘ ਜੀ ਬਣਦਾ ਆ, ਪਰ ਸਥਿਤੀ ਜਿਹੜੀ ਜ਼ਰੂਰ ਗੰਭੀਰ ਰੂਪ ਅਖਤਿਆਰ ਨਾ ਕਰ ਜਾਵੇ, ਇਸ ਚੀਜ਼ ਲਈ ਆਪਾਂ ਅਰਦਾਸ ਕਰਦੇ ਹਾਂ। ਹੁਣ ਜਿਹੜੇ ਲੀਡਰ ਬੈਠੇ ਨੇ ਵੱਖ-ਵੱਖ ਮੁਲਕਾਂ 'ਚ, ਵੱਖ-ਵੱਖ ਥਾਵਾਂ ਦੇ ਉੱਤੇ, ਉਹ ਸਿਰ ਜੋੜਦੇ ਨੇ ਜਾਂ ਸਿਰ ਨੇ ਵਾਲ ਜਿਹੜੇ ਇੱਕ ਦੂਜੇ ਦੇ ਪੱਟਦੇ ਆ, ਇਹ ਹੁਣ ਦੇਖਣ ਵਾਲੀ ਗੱਲ ਰਹੇਗੀ ਜੀ। ਲੀ ਫੈਰਿਕ ਇਸ ਲਈ ਇੱਕ ਪ੍ਰੋਫੈਸਰ ਹੈਗੇ ਆ ਈਵਾ ਯੂਨੀਵਰਸਿਟੀ ਸਿਓਲ ਦੇ ਵਿੱਚ। ਉਹਨਾਂ ਨੇ ਇਹ ਕਿਹਾ ਕਿ ਨਾਰਥ ਕੋਰੀਆ ਨੇ ਜਿਸ ਹਿਸਾਬ ਨਾਲ ਆਪਣੀ ਮਿਲਟਰੀ ਦੀ ਐਕਸਪੈਂਸ਼ਨ ਕੀਤੀ ਆ, ਉਹਨਾਂ ਦੀਆਂ ਕੈਪੇਬਿਲਿਟੀਜ਼, ਜਿਸ ਤਰ੍ਹਾਂ ਮੈਂ ਅਪਡੇਟ ਕਰਦਾ ਜਾਵਾਂ, ਉਹਨਾਂ ਦਾ ਜਿਹੜਾ ਵਾਟਰ ਆ ਉਹ ਤੇ 26 ਕਿਲੋਮੀਟਰ 16 ਮੀਲ ਦੇ ਲਾਗੇ ਡਿੱਗੀਆਂ ਆ, ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸਿਆ ਸੀ। ਤੇ ਇਹ ਕਹਿੰਦੇ ਵੀ ਇੱਕ ਬਹੁਤ ਖਤਰੇ ਵਾਲੀ ਘੰਟੀ ਹੈਗੀ ਆ। ਜਿੰਨੀਆਂ ਵੀ ਮਿਜ਼ਾਈਲਸ ਨਾਰਥ ਕੋਰੀਆ ਕੋ ਹੈਗੀਆਂ ਆ, ਉਹ ਸਾਊਥ ਕੋਰੀਆ ਦੇ ਜਿੰਨੇ ਵੀ ਸਟ੍ਰੈਟੇਜਿਕ ਪਲੇਸਿਸ ਹੈਗੀਆਂ, ਚਾਹੇ ਉਹਨਾਂ ਦੇ 에ਅਰਪੋਰਟ ਆ ਜਾਂ ਡਿਫੈਂਸ ਦੇ ਸਿਸਟਮ ਆ, ਉੱਥੇ ਤੱਕ ਉਹ ਮਿਸਾਈਲਸ ਜਿਹੜੀਆਂ ਆ ਹਿੱਟ ਕਰ ਸਕਦੀਆਂ ਹੈਗੀਆਂ। ਕੱਲਾ ਉੱਥੇ ਨਹੀਂ, ਜਿੱਥੇ USA ਦਾ ਮਿਲਟਰੀ ਬੇਸ ਵੀ ਹੈਗਾ ਆ, ਉਹ ਵੀ ਨਾਰਥ ਕੋਰੀਆ ਦੇ ਜੋ ਸ਼ਾਰਟ ਰੇਂਜ ਵੈਪਨਸ ਹੈਗੇ ਆ, ਉਹ ਉਹਨਾਂ ਨੂੰ ਸਟ੍ਰਾਈਕ ਕਰ ਸਕਦਾ। ਸੋ ਹੁਣ ਤੁਸੀਂ ਇਹ ਦੇਖ ਲਓ ਵੀ ਇਹਦੇ ਸੰਬੰਧ ਦੇ ਵਿੱਚ ਜੁਆਇੰਟ ਚੀਫ ਆਫ ਸਟਾਫ ਨੇ ਕਿਹਾ ਵੀ ਤਿੰਨ ਜਿਹੜੇ ਆ ਨਾਰਥ ਕੋਰੀਆ ਦੇ ਵੈਪਨਸ ਲਾਂਚ ਕੀਤੇ ਗਏ ਆ, ਸ਼ਾਰਟ ਰੇਂਜ ਬੈਲਿਸਟਿਕ ਮਿਸਾਈਲਸ, ਉਹ ਨਾਰਥ ਦੇ ਈਸਟਰਨ ਕੋਸਟਲ ਟਾਊਨ ਆਫ ਵੋਨਸਾਨ ਤੋਂ ਕੀਤੇ ਗਏ ਆ। ਤੇ ਸੀ ਬਾਰਡਰ ਦੇ ਲਾਗੇ, ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ 16 ਮੀਲ ਲਾਗੇ ਜਿਹੜੇ ਆ ਡਿਗੇ ਹੈਗੇ ਆ। ਸੋ ਜਾਪਾਨ ਵਾਲੇ, ਸਾਊਥ ਕੋਰੀਆ ਵਾਲੇ ਤੇ USA ਵਾਲੇ ਹੁਣ ਪੂਰੀ ਤਰ੍ਹਾਂ ਅਲਰਟ ਹੈਗੇ ਆ। ਇਹ ਪਤਾ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਣਾ ਹੈਗਾ ਆ। ਸੋ ਜਿਸ ਤਰ੍ਹਾਂ ਤੁਸੀਂ ਦੱਸਿਆ, ਉਧਰ ਇਰਾਨ ਵਾਲੇ ਸਾਊਦੀ ਅਰੇਬੀਆ ਤੇ ਅਟੈਕ ਕਰਨ ਨੂੰ ਫਿਰਦੇ ਆ, ਤੇ ਉਧਰ ਰਸ਼ੀਆ ਵਾਲੇ ਯੂਕਰੇਨ ਦੇ ਵਿੱਚ ਜਿਹੜੇ ਆ ਉਹ ਧੱਕਾ ਕਰੀ ਜਾਂਦੇ ਹੈਗੇ ਆ। ਸੋ ਪੂਰੀ ਦੁਨੀਆ 'ਚ ਬੜਾ ਜ਼ਿਆਦਾ ਅਨਰੈਸਟ ਇਸ ਟਾਈਮ ਚੱਲ ਰਿਹਾ ਹੈਗਾ। ਜੀ ਬਿਲਕੁਲ ਹਰਜੋਤ ਸਿੰਘ ਜੀ, ਖਾਸ ਕਰਕੇ ਜਦੋਂ ਜਿੱਦਾਂ ਸ਼ੁਰੂਆਤ 'ਚ ਤੁਸੀਂ ਜ਼ਿਕਰ ਕੀਤੀ ਸੀਗੀ ਵੀ ਭਾਈ ਇਕਨੋਮਿਕ ਤੌਰ ਦੇ ਉੱਤੇ ਲੋਕਾਂ ਦੇ ਹਾਲਾਤ ਜਿਹੜੇ ਉਹ ਮਾੜੇ ਆ। ਬਹੁਤ ਵਾਰੀ ਇਹ ਇਤਿਹਾਸ ਦੇ ਵਿੱਚ ਦੇਖਿਆ ਜਾਂਦਾ ਰਿਹਾ ਆ ਵੀ ਜਦੋਂ ਇਕਨੋਮੀ ਬੈਡ ਹੁੰਦੀ ਆ ਤਾਂ ਫਿਰ ਜਿਹੜੇ ਦੇਸ਼ ਨੇ ਅਜਿਹੇ ਜਿਹੜੇ ਹਮਲੇ ਕਰਨੇ ਜਾਂ ਇੱਕ ਦੂਜੇ ਦੇ ਨਾਲ ਜਿਹੜੀ ਉਹ ਟੱਕਰ ਲੈਣ ਦੀ ਜਿਹੜੀ ਉਹ ਗੱਲ ਕਰਦੇ, ਕਿਉਂਕਿ ਲੋਕਾਂ ਦਾ ਮੇਨ ਮੁੱਦਿਆਂ ਤੋਂ ਫਿਰ ਉਹਨਾਂ ਨੇ ਮਨ ਜਿਹੜਾ ਉਹ ਭਟਕਾਉਣਾ ਹੁੰਦਾ ਆ, ਕਿਉਂਕਿ ਉਹਨਾਂ ਨੂੰ ਰੋਟੀ ਖਵਾਉਣ ਨੂੰ, ਪੀਣ ਨੂੰ, ਦੇਣ ਨੂੰ ਜਿਹੜਾ ਕੁਝ ਹੁੰਦਾ ਨਹੀਂ ਆ।
ਸੋ ਫਿਰ ਉਹ ਟੀਕੇ ਜਿਹੜੇ ਆ ਰਾਸ਼ਟਰਵਾਦ ਦੇ ਇਹਨਾਂ ਹਮਲਿਆਂ ਦੇ ਜ਼ਰੀਏ, ਇਹਨਾਂ ਲੜਾਈਆਂ ਦੇ ਜ਼ਰੀਏ ਲੋਕਾਂ ਦੇ ਵਿੱਚ ਉਹ ਲਾਉਂਦੇ ਨੇ ਤੇ ਉਹਦੇ ਨਾਲ ਲੋਕਾਂ ਨੂੰ ਜਿਹੜੇ ਰੋਟੀ ਪਾਣੀ ਦੇ ਲਾਲੇ ਪਏ ਹੁੰਦੇ ਆ ਉਸ ਤੋਂ ਜਿਹੜਾ ਮਨ ਉਹ ਭਟਕ ਜਾਂਦਾ ਆ। ਸੋ ਹੁਣ ਦੇਖੋ ਅੱਗੇ ਕੀ ਜਿਹੜਾ ਹਰਜੋਤ ਸਿੰਘ ਜੀ ਬਣਦਾ ਆ, ਪਰ ਸਥਿਤੀ ਜਿਹੜੀ ਜ਼ਰੂਰ ਗੰਭੀਰ ਰੂਪ ਅਖਤਿਆਰ ਨਾ ਕਰ ਜਾਵੇ, ਇਸ ਚੀਜ਼ ਲਈ ਆਪਾਂ ਅਰਦਾਸ ਕਰਦੇ ਹਾਂ। ਹੁਣ ਜਿਹੜੇ ਲੀਡਰ ਬੈਠੇ ਨੇ ਵੱਖ-ਵੱਖ ਮੁਲਕਾਂ 'ਚ ਵੱਖ-ਵੱਖ ਥਾਵਾਂ ਦੇ ਉੱਤੇ, ਉਹ ਸਿਰ ਜੋੜਦੇ ਨੇ ਜਾਂ ਸਿਰ ਨੇ ਵਾਲ ਜਿਹੜੇ ਇੱਕ ਦੂਜੇ ਦੇ ਪੱਟਦੇ ਆ, ਇਹ ਹੁਣ ਦੇਖਣ ਵਾਲੀ ਗੱਲ ਰਹੇਗੀ। ਜੀ।